ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 17 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟੇਟਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਵਖਨ ਦੌਲਤਪੁਰੀਆ ਮੈਂਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਬਾ ਕਾਉਂਟੀ ਤੋਂ ਖਬਰ ਆ ਰਹੀ ਆ ਵੀ ਯੂਬਾ ਕਾਉਂਟੀ ਦੇ ਇਲੈਕਸ਼ਨ ਆਫਿਸ ਨੂੰ ਫੈਂਟਲਿਨ ਦੇ ਪੈਕੇਜ ਆ ਉਹ ਭੇਜੇ ਗਏ ਹੈਗੇ ਆ। ਓਹਾਇਓ ਦੀ ਅਟਾਰਨੀ ਜਨਰਲ ਦੇ ਜੋ ਹੈੱਡਕੁਆਰਟਰਸ ਹੈਗੇ ਆ, ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ, ਉਹਨਾਂ ਨੇ ਵੀ ਇਨਵੈਸਟੀਗੇਸ਼ਨ ਕੀਤੀ ਹੈ ਇਹਦੇ ਵਿੱਚ। ਤੇ ਇਹ ਜੋ ਪੈਕੇਜ ਭੇਜਿਆ ਗਿਆ ਆ ਇਹਦੇ 'ਚ ਕਹਿੰਦੇ ਫੈਂਟਲਿਨ ਸੀ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਇਲੈਕਸ਼ਨ ਸਿਕਿਉਰਿਟੀ ਨੇ ਇਹ ਇਨਫੋਰਮ ਕੀਤਾ ਹੈਗਾ ਯੂਬਾ ਕਾਉਂਟੀ ਰਜਿਸਟਰ ਆਫ ਵੋਟਰਸ ਦੇ ਹੈੱਡਕੁਆਰਟਰਸ 'ਚ ਇਹ ਪੈਕੇਜ ਭੇਜੇ ਗਏ ਹੈਗੇ ਆ ਤੇ ਜਿਨ੍ਹਾਂ ਦੇ ਵਿੱਚ ਫੈਂਟਲਿਨ ਪਾਈ ਗਈ ਆ। ਕੈਲੀਫੋਰਨੀਆ ਸੈਕਟਰੀ ਆਫ ਸਟੇਟ ਸ਼ਾਰਲੇ ਵੈਬਰ ਨੇ ਦੱਸਿਆ ਹੈਗਾ। ਜੀ ਬਿਲਕੁਲ। ਯੂਬਾ ਕਾਉਂਟੀ ਦੇ ਜਿਹੜੇ ਇਲੈਕਸ਼ਨ ਅਧਿਕਾਰੀਆਂ ਨੂੰ ਜਿਹੜਾ ਪੈਕੇਜ ਮਿਲਿਆ ਉਹਨਾਂ ਨੂੰ ਸ਼ੱਕੀ ਲੱਗਾ। ਸਟਾਫਰ ਕਹਿੰਦੇ ਵੀ ਸ਼ਾਇਦ ਐਕਸਪੋਜ਼ ਵੀ ਹੋਇਆ ਹੋ ਸਕਦਾ ਹੈ। ਬਾਅਦ ਦੇ ਵਿੱਚ ਜਦੋਂ ਉਸਦੀ ਟੈਸਟਿੰਗ ਕੀਤੀ ਗਈ ਵੀ ਕੋਈ ਪਾਊਡਰ ਵਰਗਾ ਸਬਸਟੈਂਸ ਉਹਨਾਂ ਨੂੰ ਪ੍ਰਾਪਤ ਹੋਇਆ ਸੀਗਾ ਇਸ ਪੈਕੇਟ ਦੇ ਵਿੱਚ, ਤੇ ਬਾਅਦ 'ਚ ਉਹਦੀ ਟੈਸਟਿੰਗ ਕੀਤੀ ਗਈ ਤਾਂ ਉਹ ਫੈਂਟਨਲ ਦੇ ਲਈ ਪੋਜ਼ੀਟਿਵ ਪਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਪੋਸਟਮਾਰਕ ਕੀਤਾ ਗਿਆ ਸੀਗਾ ਜਦ ਇੱਕ ਸਟਾਫ ਮੈਂਬਰ ਨੇ ਇਸ ਲਿਫਾਫੇ ਨੂੰ, ਚਿੱਠੀ ਨੂੰ ਜਿਹੜਾ ਉਹ ਖੋਲ੍ਹਿਆ ਸੀ। ਸ਼ੈਰਿਫ ਆਫਿਸ ਨੇ ਫੀਲਡ ਟੈਸਟ ਉੱਤੇ ਕੀਤਾ ਤੇ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਫੈਂਟਨਲ ਆ। ਹੁਣ ਜਿਹੜੀ ਜਸਟਿਸ ਡਿਪਾਰਟਮੈਂਟ ਆ ਇਸ ਦੇ ਵਿੱਚ ਵਧੇਰੀ ਜਾਂਚ ਦੇ ਵਿੱਚ ਜੁਟੀ ਹੋਈ ਆ। ਸਟਾਫ ਮੈਂਬਰ ਨੇ ਦੱਸਿਆ ਵੀ ਉਹਨੇ ਇਸ ਸਬਸਟੈਂਸ ਨੂੰ ਹੱਥ ਤਾਂ ਨਹੀਂ ਲਾਇਆ। ਕਈ ਵਾਰੀ ਇਹ ਵੀ ਹੁੰਦਾ ਹੈ ਵੀ ਜਦੋਂ ਜ਼ਿਆਦਾ ਆਈ ਫੈਂਟਨਲ ਨੂੰ ਐਕਸਪੋਜ਼ ਹੋ ਜਾਵੇ ਤਾਂ ਉਹਨੂੰ ਸੁੰਘ ਕੇ ਵੀ ਕਈ ਵਾਰੀ ਓਵਰਡੋਜ਼ ਹੋਣ ਦਾ ਖਤਰਾ ਜਿਹੜਾ ਉਹ ਜਤਾਇਆ ਜਾਂਦਾ ਆ। ਇਲੈਕਸ਼ਨ ਆਫਿਸ ਨੂੰ ਇੱਕ ਟਾਈਮ ਦੇ ਉੱਤੇ ਬੰਦ ਵੀ ਜਿਹੜਾ ਉਹ ਕਰਨਾ ਪਿਆ। ਯੂਬਾ ਸੈਕਟਰ ਦੀਆਂ ਏਜੰਸੀਜ਼ ਹੁਣ ਇਸ ਇਨਵੈਸਟੀਗੇਸ਼ਨ ਦੀ ਪੂਰੀ ਡੂੰਘਾਈ ਤੱਕ ਜਾਂਚ ਕਰੇਗੀ। ਇਸ ਦੇ ਨਾਲ ਨਾਲ ਸਟੇਟ ਤੇ ਫੈਡਰਲ ਅਧਿਕਾਰੀ ਵੀ ਇਸ ਜਾਂਚ ਦੇ ਵਿੱਚ ਜੁੜੇ ਹੋਏ ਆ। ਸੈਕਟਰੀ ਆਫ ਸਟੇਟ ਡਾਕਟਰ ਸ਼ਰਲੀ ਵੈਬਰ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਵੀ ਕਹਿੰਦੇ ਵੀ ਖੁਸ਼ਕਿਸਮਤੀ ਦੇ ਨਾਲ ਕੋਈ ਵੀ ਇਸ ਦੇ ਵਿੱਚ ਹਾਰਮ ਨਹੀਂ ਹੋਇਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈਗਾ। ਤੇ ਹੁਣ ਉਹਨਾਂ ਨੇ ਕਹਿੰਦੇ ਵੀ ਮੈਂ ਹਦਾਇਤਾਂ ਜਾਰੀ ਕਰ ਰਹੀ ਹਾਂ ਵੀ ਭਾਈ ਸਾਰੇ ਜਾਣੇ ਬਹੁਤ ਇhtiyਾਤ ਦੇ ਨਾਲ ਜਿਹੜੀ ਮੇਲ ਆ ਉਸ ਨੂੰ ਦੇਖਿਆ ਕਰੋ। ਤੇ ਕਹਿੰਦੇ ਹੁਣ ਵਿਸ਼ੇਸ਼ ਹੋਰ ਸੇਫਟੀ ਪ੍ਰੋਟੋਕਾਲਸ ਆ ਉਹਨਾਂ ਨੂੰ ਮੋਹਰੇ ਲਿਆਉਣਾ ਚਾਹੀਦਾ ਆ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਤੋਂ ਐਗਜ਼ੈਕਟਲੀ 30 ਸਾਲ ਪਹਿਲਾਂ ਅੱਜ ਦੇ ਦਿਨ 6.7 ਮੈਗਨੀਚਿਊਡ ਦਾ ਭੂਚਾਲ ਜੋ ਕੈਲੀਫੋਰਨੀਆ ਦੇ ਸ਼ਹਿਰ ਨਾਰਥ ਰਿਜ ਦੇ ਵਿੱਚ ਆਇਆ ਸੀ, ਸਦਰਨ ਕੈਲੀਫੋਰਨੀਆ 'ਚ। ਅਮਰੀਕਾ ਦੇ ਹਿਸਟਰੀ ਦੇ ਵਿੱਚ ਇਹ ਇੱਕ ਬਹੁਤ ਵੱਡਾ ਭੂਚਾਲ ਸੀ ਜਿਸ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ। 1905 'ਚ ਜਿਹੜਾ ਸੈਨ ਫਰਾਂਸਿਸਕੋ 'ਚ ਭੂਚਾਲ ਆਇਆ ਸੀ ਉਸ ਤੋਂ ਬਾਅਦ ਇਹ ਬਹੁਤ ਵੱਡਾ ਭੂਚਾਲ ਸੀ। ਹਾਲਾਂਕਿ 1999 ਦੇ ਵਿੱਚ ਵੀ ਬੇ ਏਰੀਏ 'ਚ ਆਇਆ ਸੀ, ਪਰ ਉਸ ਟਾਈਮ ਦੇ ਉੱਤੇ ਇੰਨੀਆਂ ਮੌਤਾਂ ਨਹੀਂ ਹੋਈਆਂ ਸੀ। 72 ਮੌਤਾਂ ਨਾਰਥ ਰਿਜ ਦੇ ਵਿੱਚ ਹੋਈਆਂ ਸੀਆਂ। ਉਸ ਤੋਂ ਬਾਅਦ ਸਾਰਾ ਕੁਝ ਅਰਥਕੁਏਕ ਇੰਸ਼ੋਰੈਂਸ ਨੂੰ ਲੈ ਕੇ ਵੀ ਚੇਂਜ ਹੋ ਗਿਆ। ਕੰਪਨੀਆਂ ਨੇ ਅਰਥਕੁਏਕ ਇੰਸ਼ੋਰੈਂਸ ਲਿਖਣੀ ਬੰਦ ਕਰ ਦਿੱਤੀ। ਕੈਲੀਫੋਰਨੀਆ ਸਟੇਟ ਨੇ ਆਪਣੀ ਹੀ ਇੱਕ CEA ਕੈਲੀਫੋਰਨੀਆ ਅਰਥਕੁਏਕ ਅਥਾਰਟੀ ਬਣਾਈ, ਉਹਦੇ ਥਰੂ ਇੰਸ਼ੋਰੈਂਸ, ਪਰ ਉਹ ਮਹਿੰਗੀ ਇੰਨੀ ਆ ਤੇ ਉਹਦੇ ਡਿਡਕਟੀਬਲ ਇੰਨੇ ਹਾਈ ਆ, ਲੋਕ ਅਫੋਰਡ ਨਹੀਂ ਕਰ ਸਕਦੇ। ਕੁਝ ਹਿੱਸੇ ਸੈਂਟਾ ਮੋਨਿਕਾ ਫਰੀਵੇ ਦੇ ਉਹ ਡਿੱਗ ਵੀ ਪਏ ਸੀਗੇ। ਮਾਰਕ ਵੈਂਥਿਨ ਕਹਿੰਦਾ ਵੀ ਮੈਂ ਉਸ ਟਾਈਮ ਦੇ ਉੱਤੇ ਸਟੂਡੈਂਟ ਸੀਗਾ, ਜੀਓ ਫਿਜ਼ਿਕਸ ਪੜ੍ਹ ਰਿਹਾ ਸੀ, ਜਦੋਂ ਭੂਚਾਲ 4:31 ਤੇ ਸਵੇਰੇ ਆਇਆ ਸੀ। ਸਾਰਾ ਕੁਝ ਕਹਿੰਦਾ ਫਲੋਰ ਤੇ ਡਿੱਗ ਪਿਆ ਸੀ, ਮੈਨੂੰ ਉਹਦੇ ਉੱਪਰ ਦੀ ਭੱਜਣਾ ਪਿਆ ਬਾਹਰ। ਤੇ ਕੋਸਟਲੀਐਸਟ ਅਰਥਕੁਏਕ ਇਨ ਅਮਰੀਕਨ ਹਿਸਟਰੀ।
ਤੇ ਹੁਣ ਵੈਂਥੀਨ ਜਿਸ ਦੀ ਮੈਂ ਗੱਲ ਕਰ ਰਿਹਾ ਉਹ ਡਾਇਰੈਕਟਰ ਆ ਆਊਟਰੀਚ ਅਰਥਕੁਇਕ ਸੈਂਟਰ ਐਟ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ। ਉਹ ਕਹਿੰਦਾ ਵੀ ਜਿਹੜੀਆਂ ਸਟਰਕਚਰ ਸੀਗੀਆਂ ਉਹ ਅਰਥਕੁਇਕ ਦੇ ਨਾਲ ਜਿਹਨਾਂ ਦਾ ਡੈਮੇਜ ਹੋਇਆ ਸੀ ਉਹਨਾਂ ਨੂੰ ਰੈਟਰੋਫਿਟ ਵੀ ਕੀਤਾ ਗਿਆ। ਹਾਲਾਂਕਿ 30 ਸਾਲ ਹੋ ਗਏ ਹੁਣ ਜਿੱਦਾਂ ਦੇ ਘਰ ਬਣਦੇ ਆ ਉਹ ਕਾਫੀ ਜਿਹੜੇ ਸਟੇਬਲ ਹੈਗੇ, ਜੇ ਭੁਚਾਲ ਇੰਨੇ ਮੈਗਨੀਚਿਊਡ ਦਾ ਆ ਜਾਏ ਤੇ ਉਹਨਾਂ ਦਾ ਨੁਕਸਾਨ ਜਿਹੜਾ ਘੱਟ ਹੋਵੇ। ਪਰ ਸਟਿਲ US ਜੀਓਲੋਜੀਕਲ ਸਰਵੇ ਨੇ ਇੱਕ ਨਵੀਂ ਸਟੱਡੀ ਰਿਲੀਜ਼ ਕੀਤੀ ਆ। ਉਹ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਹਜੇ ਵੀ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਆ ਜਿੱਥੇ ਜੇ ਵੱਡਾ ਭੁਚਾਲ ਆ ਜਾਏ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ ਆ। ਈਵਨ ਦੋ ਸੇਫਟੀ ਸਟੈਂਡਰਡਸ 30 ਸਾਲਾਂ ਤੋਂ ਲੈ ਕੇ ਹੁਣ ਤੱਕ ਕਾਫੀ ਅਪ ਕੀਤੇ ਗਏ ਹੈਗੇ ਆ, ਪਰ ਸਟਿਲ ਬਹੁਤ ਸਾਰੀਆਂ ਪਲੇਸਿਸ ਆ ਜਿੱਥੇ ਰੈਟਰੋਫਿਟਿੰਗ ਸਟਿਲ ਜ਼ਰੂਰਤ ਹੈਗੀ। ਜੀ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਪੈਡੈਸਟਰੀਅਨ ਦੀ ਮੌਤ ਚਰਚਾ ਦਾ ਵਿਸ਼ਾ ਬਣੀ ਆ। ਉਹ ਤਾਂ ਬਹੁਤ ਮੰਦਭਾਗੀ ਜਿਹੜੀ ਗੱਲ ਆ। ਕਹਿੰਦੇ ਵੀ ਇਹ ਜਿਹੜਾ ਪੈਡੈਸਟਰੀਅਨ ਆ 3 ਵੱਖ-ਵੱਖ ਗੱਡੀਆਂ ਇਸ ਨੂੰ ਟਕਰਾਈਆਂ, ਪਰ ਕਿਸੇ ਨੇ ਵੀ ਇਸ ਨੂੰ ਹਿੱਟ ਕਰਨ ਤੋਂ ਬਾਅਦ ਦੇ ਵਿੱਚ ਰੁਕੇ ਨਹੀਂ। ਇਵੈਂਚੁਅਲੀ ਉਸ ਬੰਦੇ ਦੀ ਮੌਤ ਹੋ ਗਈ। ਇਹ ਫਰਾਈਡੇ ਦੀ ਘਟਨਾ ਦੱਸੀ ਜਾਂਦੀ ਆ। LA ਦੇ ਡਾਊਨਟਾਊਨ ਤੋਂ ਤਕਰੀਬਨ 20 ਮੀਲ ਦੂਰ ਇਹ ਘਟਨਾ ਵਾਪਰੀ ਆ। ਰਾਤ ਦੇ 11:45 ਵਜੇ ਦਾ ਇਹ ਵਕਤ ਸੀ। ਪੈਡੈਸਟਰੀਅਨ ਜਿਹੜਾ ਆਇਡੈਂਟੀਫਾਈ ਕੀਤਾ ਗਿਆ, ਕਹਿੰਦੇ ਵੀ ਹਿਸਪੈਨਿਕ ਮੂਲ ਦਾ ਸੀਗਾ, ਆਪਣੇ 20s ਜਾਂ 30s ਦੇ ਵਿੱਚ ਸੀਗਾ। ਸੈਨ ਫਰਨੈਂਡੋ ਰੋਡ ਉੱਤੇ ਆ ਉਸ ਨੂੰ ਇਹ ਕ੍ਰਾਸ ਕਰ ਰਿਹਾ ਸੀ। ਉਸ ਤੋਂ ਪਹਿਲਾਂ ਇੱਕ ਫਿੱਕੇ ਰੰਗ ਦੇ ਪਿਕਅਪ ਟਰੱਕ ਨੇ ਉਸ ਨੂੰ ਜਿਹੜਾ ਉਹ ਹਿੱਟ ਕੀਤਾ। ਉਹ ਬਾਅਦ 'ਚ ਜਿਹੜਾ ਉਹ ਡਿੱਗ ਗਿਆ। ਉਹ ਬਰੀਥ ਕਹਿੰਦੇ ਕਰ ਰਿਹਾ ਸੀ। ਸਿਕਿਉਰਿਟੀ ਕੈਮਰੇ ਦੀ ਫੁਟੇਜ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਉਹਨੇ ਉੱਠਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਪਰ ਕਹਿੰਦੇ ਜਿੱਦਾਂ ਹੀ ਉਹ ਉੱਠ ਰਿਹਾ ਸੀ ਰੋਂਗ ਵੇ ਆ ਰਹੇ ਇੱਕ ਲਾਰਜ SUV ਨੇ ਉਸ ਨੂੰ ਦੁਬਾਰਾ ਟੱਕਰ ਜਿਹੜੀ ਉਹ ਮਾਰੀ। ਉਹ ਟੱਕਰ ਇੰਨੀ ਜ਼ੋਰਦਾਰ ਸੀਗੀ ਵੀ ਉਹ ਸਾਊਥ ਬਾਉਂਡ ਲੇਨਸ ਦੇ ਵਿੱਚ ਜਾ ਡਿੱਗਾ। ਉਸ ਤੋਂ ਬਾਅਦ 'ਚ ਇੱਕ ਮਿਡ ਸਾਈਜ਼ SUV ਉਸ ਦੇ ਉੱਤੋਂ ਦੀ ਉਹ ਜਿਹੜੀ ਉਹ ਲੰਘ ਗਈ ਹੈਗੀ ਆ। ਮੌਕੇ ਤੇ ਹੀ ਇਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਹੈਗਾ ਆ। ਪਰ ਕਹਿੰਦੇ ਵੀ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਇਹ ਆ ਵੀ ਕਿਸੇ ਨੇ ਵੀ ਇਸ ਨੂੰ ਟੱਕਰ ਮਾਰਨ ਤੋਂ ਬਾਅਦ 'ਚ ਉਹ ਰੁਕੇ ਨਹੀਂ। ਇਹ ਹਿੱਟ ਐਂਡ ਰਨ ਦਾ ਕੇਸ ਜਿਹੜਾ ਆ ਉਹ ਸਾਹਮਣੇ ਆਇਆ। ਕਹਿੰਦੇ ਵੀ ਜਿਹੜਾ ਜਿਸ ਦੇ ਵੀਡੀਓ ਕੈਮਰੇ 'ਚ CCTV 'ਚ ਕੈਦ ਹੋਇਆ ਜਿਹੜਾ ਬਿਜ਼ਨਸ ਓਨਰ ਆ, ਉਹ ਕਹਿੰਦਾ ਵੀ ਕੋਈ ਵੀ ਇਹ ਚੀਜ਼ ਡਿਜ਼ਰਵ ਨਹੀਂ ਕਰਦਾ। ਪੁਲਿਸ ਦੇ ਸਪੋਕਸਪਰਸਨ ਨੇ ਇੰਨੀ ਕੁ ਹੀ ਜਿਹੜੀ ਅੱਜ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਕੋਈ ਅਪਡੇਟ ਅਜੇ ਮੌਜੂਦ ਨਹੀਂ ਆ। ਤੇ ਇਸ ਟਾਈਮ ਜਿਹੜੀ ਹਿੱਟ ਐਂਡ ਰਨ ਕਰਕੇ ਗਈਆਂ ਇਹ SUVs ਤੇ ਜਿਹੜੀਆਂ ਗੱਡੀਆਂ ਆ ਉਹਨਾਂ ਦੀ ਭਾਲ ਜਾਰੀ ਆ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਹੋਮਲੈਸ ਇਨਕੈਂਪਮੈਂਟਸ ਵਾਲਾ ਜੋ ਪ੍ਰੋਗਰਾਮ ਆ ਉਹਦੇ ਵਿੱਚ ਸਕਸੈਸ ਵੀ ਹੋਈ ਆ, ਪਰ ਜੋ ਲੋਕਾਂ ਨੂੰ ਘਰ ਚਾਹੀਦੇ ਆ, ਰਹਿਣ ਲਈ ਜਗ੍ਹਾ ਚਾਹੀਦੀ ਆ, ਉਹ ਹਜੇ ਵੀ ਬਹੁਤ ਹਾਰਡ ਹੈਗੀ ਆ। ਗੋਡਲੂਪੇ ਰਿਵਰ ਟ੍ਰੇਲ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਇੱਥੇ ਟੈਂਟ ਹਜ਼ਾਰਾਂ ਦੀ ਗਿਣਤੀ 'ਚ ਲੱਗੇ ਹੁੰਦੇ ਸੀ। ਹੁਣ ਉਹਨਾਂ ਦੇ ਵਿੱਚ ਕਾਫੀ ਗਿਣਤੀ ਘਟੀ ਹੈਗੀ ਆ। $750 ਮਿਲੀਅਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਜੋ ਇਨਕੈਂਪਮੈਂਟ ਰੈਜ਼ੋਲੂਸ਼ਨ ਫੰਡ ਆ ਉਹਦੇ ਲਈ ਰੱਖਿਆ ਗਿਆ ਆ। ਸੋ ਇਹ ਯੂਜ਼ ਵੀ ਕੀਤਾ ਗਿਆ। ਸੈਨ ਹੋਜ਼ੇ ਦੇ ਮੇਅਰ ਮੈਟ ਮਹਾਨ ਹੁਣੀ ਇਹ ਕਹਿੰਦੇ ਆ ਵੀ ਜੇ ਤੁਸੀਂ ਪਹਿਲਾਂ ਵਾਲੀਆਂ ਤਾਂ ਹੁਣ ਵਾਲੀਆਂ ਪਿਕਚਰਸ ਦੇਖੋ, ਜਿੱਥੇ ਇੰਨੀ ਟਰੈਸ਼ ਹੁੰਦੀ ਸੀ, ਟੈਂਟ ਹੁੰਦੇ ਸੀ, RV ਹੁੰਦੇ ਸੀ, ਗ੍ਰੈਫਿਟੀ ਹੁੰਦੀ ਸੀ, ਉਹ ਸਾਰਾ ਕੁਝ ਰਿਮੂਵ ਹੋਇਆ ਹੈਗਾ। ਤੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਸੈਨ ਹੋਜ਼ੇ ਦਾ ਮੇਅਰ ਜੋ ਕਹਿ ਰਿਹਾ ਵੀ ਲੋਕਾਂ ਨੂੰ ਬਾਹਰ ਜੋ ਜਿੰਨੇ ਵੀ ਹੋਮਲੈਸ ਹੈਗੇ ਆ ਟੈਂਟ ਲਾਇਓ ਉਹਨਾਂ ਤੋਂ ਮੂਵ ਕੀਤਾ ਜਾਵੇ। 2/3 ਆਫ $48 ਮਿਲੀਅਨ ਜੋ ਅਵਾਰਡ ਕੀਤਾ ਗਿਆ ਸੀ, ਸਟੇਟ ਵਾਈਡ ਗ੍ਰਾਂਟਸ ਦਿੱਤੀਆਂ ਗਈਆਂ ਸੀ, ਉਹਨਾਂ ਨੂੰ ਸਪੈਂਡ ਕਰ ਲਿਆ ਗਿਆ ਹੈਗਾ। 750 ਦੇ ਕਰੀਬ ਲੋਕ ਉਹਨਾਂ ਕੈਂਪਾਂ ਦੇ ਵਿੱਚ ਰਹਿੰਦੇ ਹੈਗੇ ਆ ਜੋ ਗਵਰਨਮੈਂਟ ਨੇ ਪ੍ਰੋਵਾਈਡ ਕੀਤੇ ਹੈਗੇ ਆ। ਇਸ ਤੋਂ ਬਿਨਾਂ ਜੋ ਸ਼ਹਿਰ ਆ ਜਿੱਦਾਂ ਓਕਲੈਂਡ, ਸੈਨ ਫਰਾਂਸਿਸਕੋ, ਫ੍ਰਿਜ਼ਨੋ, ਬੇਕਰਸਫੀਲਡ, ਸੈਨ ਹੋਜ਼ੇ, ਸਟਾਕਟਨ, ਇਹਨਾਂ ਸ਼ਹਿਰਾਂ ਦੇ ਵਿੱਚ ਬਹੁਤ ਪੈਸੇ ਦੀ ਜ਼ਰੂਰਤ ਆ ਕਿਉਂਕਿ ਇੱਥੇ ਹੋਮਲੈਸ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ। ਟੋਲੇਰੀ ਇੱਕ ਸੈਂਟਰਲ ਵੈਲੀ ਦੇ ਵਿੱਚ ਜੋ ਟਾਊਨ ਹੈਗਾ ਉਹਨਾਂ ਨੂੰ $1.6 ਮਿਲੀਅਨ ਦੀ ਗ੍ਰਾਂਟ ਮਿਲੀ ਸੀ, ਜਿਹਦੇ ਨਾਲ ਉਹਨਾਂ ਨੇ 5 ਇਨਕੈਂਪਮੈਂਟਸ ਜੋ ਆ ਉਹ ਕਲੀਨ ਕੀਤੀਆਂ ਜਿੱਥੇ 100 ਤੋਂ ਵੱਧ ਲੋਕ ਰਹਿੰਦੇ ਸੀਗੇ। ਸੋ ਸਾਰੇ ਸ਼ਹਿਰ ਜਿਹੜੇ ਆ ਉਹ ਹੋਰ ਪੈਸਾ ਮੰਗ ਰਹੇ ਹੈਗੇ। ਲਾਸ ਐਂਜਲਸ ਨੂੰ 1.7 ਮਿਲੀਅਨ ਦੀ ਗ੍ਰਾਂਟ ਮਿਲੀ ਸੀ, ਜਿਹਦੇ ਵਿੱਚ ਉਹਨਾਂ ਨੇ 45 ਦੇ ਕਰੀਬ ਅਨਹਾਊਸਡ ਲੋਕਾਂ ਨੂੰ ਰੱਖਿਆ ਹੈਗਾ। ਸੈਂਟਾ ਬਾਰਬਰਾ ਕਾਉਂਟੀ ਨੂੰ $2.5 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਮਿਲੀ ਸੀਗੀ। ਸੋ ਫੰਡਿੰਗ ਕਹਿੰਦੇ ਲਿਮਟਿਡ ਆ,
ਪਰ 2024 ਤੇ 25 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਜੋ $300 ਮਿਲੀਅਨ ਦੇ ਕਰੀਬ ਇਹ ਫੰਡ ਰੱਖਿਆ ਹੈਗਾ ਇਸ ਇਸ਼ੂ ਨੂੰ ਟੈਕਲ ਕਰਨ ਦੇ ਲਈ। ਜੀ, ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਚਰਚਾ ਚੱਲ ਰਹੀ ਆ, ਇੱਕ ਬਿੱਲ ਵੀ ਜਿਹੜਾ ਆ ਰਿਹਾ ਵੀ 12 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ ਜਿਹੜਾ ਫਲੈਗ ਫੁੱਟਬਾਲ ਹੁੰਦਾ ਆ, ਜਿਸ ਨੂੰ ਯੂਥ ਟੈਕਲ ਫੁੱਟਬਾਲ ਵੀ ਆਖ ਦਿੱਤਾ ਜਾਂਦਾ, ਵੀ ਉਸ ਨੂੰ ਬੈਨ ਕੀਤਾ ਜਾਵੇ। ਜਿਹੜੇ ਬਿੱਲ ਲਿਆ ਰਹੇ ਆ, ਉਹ ਇਸ ਦੇ ਵਿੱਚ ਤਰਕ ਦਿੰਦੇ ਆ ਵੀ ਕਹਿੰਦੇ ਵੀ ਇਹਦੇ ਨਾਲ ਬੱਚਿਆਂ ਦੇ ਵਿੱਚ ਕਨਕਸ਼ਨ ਹੋਣ ਦਾ ਡਰ ਜਿਹੜਾ ਬਹੁਤ ਜ਼ਿਆਦਾ ਆ। ਫੁੱਟਬਾਲ ਤੇ ਕਨਕਸ਼ਨਸ ਇੱਕ ਸਿਨੋਨਿਮ ਹੀ ਤੌਰ ਦੇ ਉੱਤੇ ਦੇਖਿਆ ਜਾਂਦਾ। ਜਿਹੜੇ ਵੀ ਫੁੱਟਬਾਲ ਖੇਲਦੇ ਨੇ, ਜਿਹੜਾ ਅਮਰੀਕਨ ਫੁੱਟਬਾਲ ਆ, ਇਹ ਅਕਸਰ ਹੀ ਉਹ ਹੋ ਜਾਂਦਾ ਆ। ਪਰ ਬੱਚਿਆਂ ਨੂੰ ਇਸ ਤੋਂ ਕਿੱਦਾਂ ਬਚਾਇਆ ਜਾਵੇ, ਇਸ ਦੇ ਲਈ ਕੀ ਇਹ ਬੈਨ ਕਰ ਦੇਣਾ, ਇਸ ਦੇ ਉੱਤੇ ਹੁਣ ਸਵਾਲ ਜਿਹੜੇ ਉੱਠ ਰਹੇ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਇਸ ਬਿੱਲ ਨੂੰ ਲੈ ਕੇ ਆਪਣੇ ਜਿਹੜੇ ਅੰਦੇਸ਼ੇ ਆ ਉਹ ਕਲੀਅਰ ਕਰ ਦਿੱਤੇ। ਕਹਿੰਦੇ ਵੀ ਜੇ ਕੋਈ ਵੀ ਬਿੱਲ ਇਦਾਂ ਦਾ ਪਾਸ ਹੋ ਕੇ ਮੇਰੇ ਡੈਸਕ ਦੇ ਉੱਤੇ ਆਉਂਦਾ ਜਿਹਦੇ ਵਿੱਚ ਯੂਥ ਟੈਕਲ ਫੁੱਟਬਾਲ ਨੂੰ ਬੈਨ ਕਰਨ ਦੀ ਗੱਲ ਆ, ਮੈਂ ਉਸ ਨੂੰ ਸਿੱਧੇ ਤੌਰ ਦੇ ਉੱਤੇ ਵੀਟੋ ਜਿਹੜਾ ਉਹ ਕਰੂੰਗਾ। ਡੈਮੋਕ੍ਰੇਟ ਅਸੈਂਬਲੀਮੈਨ ਕੈਵਿਨ ਮੈਕਕਾਰਟੀ, ਇਹਨਾਂ ਨੇ ਇਸ ਬੈਨ ਨੂੰ ਬੈਨ ਕਰਨ ਦੇ ਲਈ ਜਿਹੜਾ ਬਿੱਲ ਆ ਉਹ ਲੈ ਕੇ ਆਂਦਾ ਹੈ 12 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ। ਉਹਨਾਂ ਨੇ ਕਿਹਾ ਵੀ ਮੈਂ ਮੰਨਦਾ ਹਾਂ ਵੀ ਬੱਚਿਆਂ ਦੀ ਹੈਲਥ ਤੇ ਸੇਫਟੀ, ਯੰਗ ਐਥਲੀਟਸ ਦੀ ਇਸ ਦੇ ਵਿੱਚ ਸਮੱਸਿਆ ਹੈਗੀ ਆ, ਕੰਸਰਨ ਹੈਗਾ ਆ, ਪਰ ਬੈਨ ਇਸ ਦਾ ਆਨਸਰ ਨਹੀਂ ਹੈਗਾ। ਸੋ ਕੈਲੀਫੋਰਨੀਆ ਦੇ ਲਾਅ ਮੇਕਰਸ ਦੇ ਕੋਲ ਉਹਦਾ ਪਾਵਰ ਜ਼ਰੂਰ ਹੋਊਗੀ ਨਿਊਸਮ ਹੁਣਾਂ ਦੇ ਵੀਟੋ ਨੂੰ ਜਿਹੜਾ ਓਵਰਰਾਈਡ ਕਰਨ ਦੀ, ਪਰ ਕਹਿੰਦੇ ਵੀ ਇਹ ਅਜੇ ਹੁਣ ਤੱਕ 40 ਸਾਲ ਹੋ ਚੁੱਕੇ, 40 ਸਾਲਾਂ 'ਚ ਅਜੇ ਤੱਕ ਗਵਰਨਰ ਦੇ ਕੀਤੇ ਹੋਏ ਵੀਟੋ ਬਿੱਲ ਨੂੰ ਅਸੈਂਬਲੀ ਨੇ ਜਿਹੜਾ ਆ ਉਹ ਓਵਰਰਾਈਡ ਨਹੀਂ ਕੀਤਾ ਹੈਗਾ। ਕਹਿੰਦੇ ਵੀ ਫਲੈਗ ਫੁੱਟਬਾਲ ਯੂਥ ਲੀਗਸ ਦੇ ਵਿੱਚ ਕਾਫੀ ਫੇਮਸ ਆ, ਨਿਆਣੇ ਖੇਲਦੇ ਵੀ ਆ। ਆਪਾਂ ਵੀ ਚਾਹੁੰਦੇ ਹੁੰਦੇ ਕਈ ਵਾਰੀ ਵੀ ਨਿਆਣੇ ਜਿਹੜੇ ਵੱਧ ਤੋਂ ਵੱਧ ਫੁੱਟਬਾਲ ਦੇ ਵਿੱਚ ਜਾਂ ਕਈ ਵੀ ਖੇਡਾਂ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ, ਪਰ ਕੀ ਉਸ ਦੇ ਚੱਲ ਕੇ ਕੀ ਸੇਫਟੀ ਇਹਦੇ ਵਿੱਚ ਹੋਰ ਕਿੱਦਾਂ ਐਡ ਹੋਵੇ ਇੰਸਟੈਡ ਆਫ ਬੈਨ ਕਰਨਾ, ਆਈ ਥਿੰਕ ਉਸ ਉੱਤੇ ਜ਼ਿਆਦਾ ਜਿਹੜਾ ਜ਼ੋਰ ਦੇਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੈਲੀਫੋਰਨੀਆ ਦੇ ਵਿੱਚ ਉਹ ਬਿਲੀਨੀਅਰ ਲੋਕ ਜਿਨ੍ਹਾਂ ਨੇ ਇੱਕ ਕਾਫੀ ਵੱਡੀ ਲੈਂਡ, ਐਗਰੀਕਲਚਰ ਲੈਂਡ ਖਰੀਦੀ ਸੀ ਸੈਨ ਫਰਾਂਸਿਸਕੋ ਤੇ ਸਲਰਨੋ ਕਾਉਂਟੀ ਦੇ ਲਾਗੇ, ਉਹਨਾਂ ਨੇ ਅੱਜ ਇਹ ਸਾਰਾ ਜਿਹੜਾ ਆ ਮੈਪ ਉਹ ਲੋਕਾਂ ਨੂੰ ਦੱਸਿਆ ਵੀ ਉੱਥੇ ਇੱਕ ਨਵਾਂ ਸ਼ਹਿਰ ਵਸਾਉਣ ਜਾ ਰਿਹਾ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ 20,000 ਤੋਂ ਵੱਧ ਘਰ ਬਣਾਏ ਜਾਣਗੇ। ਇਹ ਐਗਰੀਕਲਚਰ ਲੈਂਡ ਸੀਗੀ, ਇਸ ਨੂੰ ਹੁਣ ਕਨਵਰਟ ਕੀਤਾ ਜਾ ਰਿਹਾ ਅਰਬਨ ਲੈਂਡ ਦੇ ਵਿੱਚ, ਤੇ ਅਲਟੀਮੇਟਲੀ ਕਹਿੰਦੇ ਵੀ ਇਹ ਜਿਹੜਾ ਸ਼ਹਿਰ ਆ ਇਹਦੀ 4 ਲੱਖ ਤੱਕ ਪੋਪੂਲੇਸ਼ਨ ਪਹੁੰਚ ਜਾਊਗੀ। ਸੋ ਇਹਦੀ ਲੋਕੇਸ਼ਨ ਬੜੀ ਸੈੱਟ ਆ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਦੇ ਵਿੱਚ ਹੈਗੀ ਆ। ਇਹਦੇ ਨਾਲ 15,000 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣਗੀਆਂ। $400 ਮਿਲੀਅਨ ਸਲੋਨਾ ਕਾਉਂਟੀ ਦੇ ਰੈਜ਼ੀਡੈਂਟਸ ਨੂੰ ਤੇ 에ਅਰ ਫੋਰਸ ਬੇਸ ਤੇ ਫੈਮਿਲੀਜ਼ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਦਿੱਤਾ ਜਾਊਗਾ, ਜੋ ਉਹਨਾਂ ਨੂੰ ਘਰ ਖਰੀਦਣ ਦੇ ਵਿੱਚ ਹੈਲਪ ਕਰੂਗਾ। ਕੈਰਿਕ ਇੱਕ ਜੋ ਉਹਨਾਂ ਦੇ ਮੇਨ ਪਰਸਨ ਆ, ਉਹਨਾਂ ਨੇ ਇਹ ਕਿਹਾ ਆ ਵੀ $10 ਮਿਲੀਅਨ ਤੋਂ ਵੱਧ ਜਿਹੜੇ ਆ ਉਹ ਹੋਰ ਸਟੱਡੀ ਦੇ ਲਈ ਖਰਚੇ ਜਾਊਗੇ, ਐਨਵਾਇਰਨਮੈਂਟਲ ਸਟੱਡੀਜ਼ ਦੇ ਲਈ। ਸੋ ਇਹ ਪਹਿਲੀ ਵਾਰੀ ਜੋ ਐਗਰੀਕਲਚਰ ਲੈਂਡ ਕਾਫੀ ਵੱਡਾ ਜਿਹੜਾ ਏਰੀਆ ਹੈਗਾ ਰੱਖੀ ਗਈ ਸੀ, ਉਸ ਨੂੰ ਹੁਣ ਨਵਾਂ ਸ਼ਹਿਰ ਬਣਾਉਣ ਜਾ ਰਹੇ ਹਨ। ਜੀ, ਕਹਿੰਦੇ ਵੀ ਇਹ ਇਵੈਂਚੁਅਲੀ ਵੋਟਰਸ ਦੇ ਕੋਲ ਇਹ ਪਹੁੰਚ ਸਕਦਾ ਆ ਵੀ ਭਾਈ ਇਸ ਦੇ ਉੱਤੇ ਕਿੱਦਾਂ ਆ। 60,000 ਏਕੜ ਕੈਲੀਫੋਰਨੀਆ ਫੋਰਐਵਰ ਕਰਕੇ ਇੱਕ ਕੰਪਨੀ ਉਹਨਾਂ ਨੇ ਚੁੱਪ ਚਪੀਤੇ ਇਸ ਪੂਰੇ ਇਲਾਕੇ ਦੇ ਵਿੱਚ ਖਰੀਦ ਲਿਆ। ਇਹ ਜਿੱਦਾਂ ਤੁਸੀਂ ਦੱਸਿਆ ਵੀ ਪਹਿਲਾਂ 50,000 ਲੋਕਾਂ ਦੇ ਲਈ 20,000 ਘਰ ਬਣਾਉਣ ਦੀ ਇਹਨਾਂ ਦੀ ਹੈਗੀ ਆ ਕਿਆਸ ਰਹੀਆਂ ਆ। ਕਹਿੰਦੇ ਵੀ ਇਵੈਂਚੁਅਲੀ ਉਹ ਚਾਹੁੰਦੇ ਵੀ 4 ਲੱਖ ਲੋਕ ਜਿਹੜੇ ਨਾ ਇਸ ਯੂਟੋਪੀਆ ਸ਼ਹਿਰ ਜਿਸ ਨੂੰ ਟੈਕ ਬਿਲੀਅਨਰਸ ਸੋਚ ਰਿਹਾ ਬਣਾਉਣਾ ਚਾਹੁੰਦੇ ਆ ਵੀ ਇਹ ਆਉਣਗੇ। ਪਰ ਕੀ ਬਣਦਾ ਹੈ ਦੇਖਣ ਵਾਲੀ ਗੱਲ ਹੋਊਗੀ। ਪਰ ਕਹਿੰਦੇ ਵੀ ਇਵੈਂਚੁਅਲੀ ਕੈਲੀਫੋਰਨੀਆ ਦੇ ਵੋਟਰਸ ਦੇ ਕੋਲ ਇਹ ਫੈਸਲਾ ਆ ਸਕਦਾ ਆ ਵੀ ਇਸ ਨੂੰ ਹਰੀ ਝੰਡੀ ਮਿਲਣੀ ਚਾਹੀਦੀ ਆ ਜਾਂ ਨਹੀਂ। ਜਦੋਂ ਤੋਂ ਹੀ ਪ੍ਰੋਜੈਕਟ ਦਾ ਇਹ ਪਤਾ ਲੱਗਾ ਹੈ ਉਦੋਂ ਤੋਂ ਹੀ ਕੰਟਰੋਵਰਸ਼ਲ ਇਹ ਚੱਲ ਰਿਹਾ ਹੈਗਾ ਆ। ਅਗਲੀ ਹਰਜੋਤ ਸਿੰਘ ਜੀ ਖਬਰ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜੀ ਖਬਰ ਆ ਰਹੀ ਆ ਓਕਲੈਂਡ ਤੋਂ, ਇਹ ਇੱਕ ਬੜੀ ਮੰਦਭਾਗੀ ਖਬਰ ਆ। ਓਕਲੈਂਡ ਦੇ ਵਿੱਚ ਇੱਕ ਬੰਦਾ ਕਹਿੰਦੇ ਵੀ ਗਨ ਸ਼ਾਟ ਵੂੰਡਸ ਉਸ ਨੂੰ ਲੱਗੀਆਂ ਸੀ, ਉਹ ਡਿੱਗ ਗਿਆ ਸੀਗਾ, ਪਰ ਉਸ ਦੇ ਜਿਹੜਾ ਕਿਲਰ ਸੀਗਾ ਉਹ ਉੱਥੇ ਹੀ ਰੁਕਿਆ ਨਹੀਂ, ਉਸ ਦੀ ਬਾਡੀ ਦੇ ਉੱਤੇ ਖੜ ਕੇ ਉਹਨੇ ਦੁਬਾਰਾ ਉਸ ਨੂੰ
ਸ਼ੂਟ ਕੀਤਾ ਆ। ਜੇਮਸ ਕ੍ਰਾਫਟ ਨਾਂ ਦਾ ਇਹ ਬੰਦਾ ਓਕਲੈਂਡ ਦੇ ਵਿੱਚ ਇਹ 23 ਦਸੰਬਰ ਦੀ ਇਹ ਵਾਰਦਾਤ ਦੱਸੀ ਜਾਂਦੀ ਆ ਵੀ ਇਹ ਉੱਥੇ ਹੋਇਆ ਸੀ। 62 ਸਾਲਾਂ ਦਾ ਇੱਕ ਬੰਦਾ ਜਿਸ ਨੂੰ ਪੁਲਿਸ ਡਿਸਕ੍ਰਾਈਬ ਕਰ ਰਹੀ ਹੈ ਇਨੋਸੈਂਟ ਬਾਈਸਟੈਂਡਰ, ਉਸ ਨੂੰ ਵੀ ਹਸਪੀਟਲਾਈਜ਼ ਕੀਤਾ ਗਿਆ ਸੀਗਾ। ਕ੍ਰਾਫਟ ਦੇ ਉਹਦੇ 2 ਫਰੈਂਡ ਕਹਿੰਦੇ ਵੀ ਉਸ ਬਲਾਕ ਦੇ ਉੱਤੇ ਸੀਗੇ ਜਦ ਉਸ ਉੱਤੇ ਕਿਸੇ ਨੇ ਗੋਲੀਆਂ ਜਿਹੜੀਆਂ ਆ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਗੋਲੀ ਲੱਗਣ ਤੋਂ ਬਾਅਦ 'ਚ ਉਹ ਡਿੱਗਾ, ਪਰ ਉਹ ਜਿਹੜਾ ਹਥਿਆਰਾ ਸੀ ਉਹ ਉੱਥੇ ਵੀ ਹਟਿਆ ਨਹੀਂ ਹੈਗਾ। ਅਜੇ ਤੱਕ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋਈ। ਮੋਟਿਵ ਕੀ ਸੀਗਾ ਇਸ ਦੇ ਪਿੱਛੇ ਉਸ ਦੀ ਜਾਂਚ ਚੱਲ ਰਹੀ ਆ। ਕੈਲੀਫੋਰਨੀਆ ਦੇ ਵੈਦਰ ਦੀ ਜੇ ਗੱਲ ਕਰਦੇ ਜਾਈਏ, ਉਸ ਤੋਂ ਬਾਅਦ ਆਪਾਂ ਇਕੋਨਮੀ ਦੀ ਗੱਲਬਾਤ ਕਰਨੀ ਆ। ਨਾਰਥਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਮੀਂਹ ਪਿਆ ਆ। ਪਲਮਸ ਕਾਉਂਟੀ ਦੇ ਵਿੱਚ ਕੁਆਟਰ ਇੰਚ ਤੱਕ ਜਿਹੜਾ ਮੀਂਹ ਪਿਆ। ਸਾਊਥ ਲੇਕ ਦੇ ਵਿੱਚ 0.35 ਇੰਚ ਤੇ ਯੂਬਾ ਸਿਟੀ 'ਚ 0.39 ਇੰਚ, ਓਵਨ 'ਚ 0.47 ਇੰਚ ਤੱਕ ਪਿਆ। ਸੈਕਰਾਮੈਂਟੋ 'ਚ 0.29 ਇੰਚ, ਸਟਾਕਟਨ 'ਚ 0.41 ਤੇ ਮੋਡੈਸਟੋ 'ਚ 0.66 ਇੰਚ ਤੱਕ ਪਿਆ। ਬੇ ਏਰੀਆ ਸੈਨ ਫਰਾਂਸਿਸਕੋ 'ਚ ਵੀ ਲਗਭਗ 0.62 ਇੰਚ ਤੱਕ ਤੇ ਓਕਲੈਂਡ 'ਚ 0.41 ਇੰਚ ਤੱਕ ਮੀਂਹ ਪਿਆ ਹੈਗਾ। ਸੋ ਇਹ ਵੀਕਐਂਡ ਦੇ ਦੌਰਾਨ ਇੱਕ ਹੋਰ ਜਿਹੜਾ ਐਟਮੋਸਫੇਰਿਕ ਰਿਵਰ ਆ ਉਹ ਆ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜਿੱਦਾਂ ਇਕੋਨਮੀ ਨੂੰ ਲੈ ਕੇ ਜਿਹੜੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਵੋਟਰਸ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਬਾਰਡਰ ਨੂੰ ਲੈ ਕੇ ਵੀ ਇਹ ਬਾਰਡਰ ਸਿਕਿਉਰ ਆ ਜਾਂ ਨਹੀਂ। ਜਿਹੜੇ ਲੇਟੈਸਟ ਪੋਲ ਇਹ ਫਾਈਂਡ ਕਰਦੇ ਆ ਵੀ ਕੈਲੀਫੋਰਨੀਆ ਦੇ ਵੋਟਰ ਇਹ ਮੰਨਦੇ ਆ ਵੀ ਇਸ ਟਾਈਮ ਬਾਰਡਰ ਸਿਕਿਉਰ ਨਹੀਂ ਹੈਗਾ। ਜਿਹੜੇ ਰਜਿਸਟਰਡ ਵੋਟਰਸ ਦਾ ਇਹ ਸਰਵੇ ਹੋਇਆ ਜਿਨ੍ਹਾਂ ਵਿੱਚੋਂ 62% ਰਿਸਪੋਂਡੈਂਟਸ ਉਹ ਕਹਿੰਦੇ ਆ ਵੀ ਬਾਰਡਰ ਇਸ ਟਾਈਮ ਸੁਰੱਖਿਅਤ ਨਹੀਂ ਆ, ਜਦ ਕਿ 30% ਕਹਿੰਦੇ ਆ ਵੀ ਇਹ ਇਸ ਟਾਈਮ ਸੁਰੱਖਿਅਤ ਆ। ਡੈਮੋਕ੍ਰੇਟ ਸਟੇਟ ਦੇ ਵਿੱਚ ਕਾਫੀ ਮਾਈਗ੍ਰੈਂਟਸ ਨੂੰ ਜਿਹੜਾ ਇਹ ਚੰਗੀਆਂ ਨਜ਼ਰਾਂ ਦੇ ਵਿੱਚ ਦੇਖਿਆ ਜਾਂਦਾ ਆ। 54% ਉਹਨਾਂ ਦੇ ਵਿੱਚੋਂ ਅਜਿਹੇ ਲੋਕ ਸੀ ਜੇ ਸਰਵੇ ਕਰਨ ਵਾਲੇ ਉਹ ਆਪਣੇ ਆਪ ਨੂੰ ਸਟਰੋਂਗਲੀ ਲਿਬਰਲ ਮੰਨਦੇ ਆ, ਉਹ ਕਹਿੰਦੇ ਸੀ ਵੀ ਬਾਰਡਰ ਸਿਕਿਉਰ ਆ। 30% ਉਹਨਾਂ ਚੋਂ ਕਹਿੰਦੇ ਸੀਗੇ ਵੀ ਬਾਰਡਰ ਸਿਕਿਉਰ ਨਹੀਂ ਆ। ਸੋ ਓਵਰਆਲ ਕੈਲੀਫੋਰਨੀਆ ਦੇ ਰਿਪਬਲਿਕਨਸ ਦੀ ਜੇ ਗੱਲ ਕਰੀਏ ਤਾਂ ਕਹਿੰਦੇ 88% ਜਿਹੜੇ ਉਹ ਕਹਿੰਦੇ ਆ ਵੀ ਬਾਰਡਰ ਸਿਕਿਉਰ ਨਹੀਂ ਆ, 8% ਕਹਿੰਦੇ ਆ ਵੀ ਬਾਰਡਰ ਸਿਕਿਉਰ ਹੈਗਾ ਆ। ਸੋ ਇਸ ਟਾਈਮ ਇਮੀਗ੍ਰੇਸ਼ਨ ਦਾ ਮੁੱਦਾ ਵੀ ਬਹੁਤ ਜ਼ਿਆਦਾ ਭਖਿਆ ਪਿਆ ਆ। ਇਸ ਵਾਰ ਦੀਆਂ ਇਲੈਕਸ਼ਨਸ ਦੇ ਵਿੱਚ ਇਹ ਇੱਕ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਰਹਿਣ ਵਾਲਾ ਆ ਤੇ ਕੈਲੀਫੋਰਨੀਆ ਵਰਗੀ 20 ਸਟੇਟ ਦੇ ਵਿੱਚ ਪੋਲਸ ਕਹਿ ਰਹੀਆਂ ਆ ਵੀ ਲੋਕ ਬਾਰਡਰ ਨੂੰ ਅਜੇ ਸੁਰੱਖਿਅਤ ਨਹੀਂ ਮੰਨ ਰਹੇ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਤੇ ਨਜ਼ਰ ਮਾਰੀਏ ਤਾਂ ਗਿਰਾਵਟ ਦਾ ਦੌਰ ਜਾਰੀ ਹੈ। ਡਾਓ ਜੋਨ ਦੇ ਵਿੱਚ ਅੱਜ 94 ਪੁਆਇੰਟ ਦੀ ਗਿਰਾਵਟ ਦਰਜ ਹੋਈ, 37,267 ਤੇ ਬੰਦ ਹੋਇਆ। S&P 27 ਪੁਆਇੰਟ ਘਟ ਕੇ 4739, ਨੈਸਡੈਕ 89 ਪੁਆਇੰਟ ਘਟ ਕੇ 14,800 ਤੇ 56 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,012 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 ਈਅਰ ਯੀਲਡ 4.08%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 42,606 ਤੇ ਇਥੀਰੀਅਮ 2562 ਦੇ ਬਰਾਬਰ ਚੱਲ ਰਿਹਾ ਹੈ। ਜੀ, ਜੇਮੀ ਡਿਮਿਊਨ ਹੁਣੀ ਕਹਿੰਦੇ ਆ ਵੀ ਜਿਹੜੀਆਂ ਪਾਵਰਫੁਲ ਫੋਰਸਿਸ ਆ, ਜਿਸ ਤਰ੍ਹਾਂ ਹੁਣ ਆਪਾਂ ਦੇਖ ਲਈਏ ਜੀਓਪੋਲੀਟੀਕਲ ਰਿਸਕ ਤੇ ਕੰਬੀਨੇਸ਼ਨ ਆਫ ਫਾਈਨੈਂਸ਼ੀਅਲਸ, ਇਹ ਸਾਲ 2024 ਤੇ 25 ਨੂੰ ਕਾਫੀ ਜ਼ਿਆਦਾ ਅਫੈਕਟ ਕਰਨ ਜਾ ਰਹੇ ਆ। ਇਹ ਉਹਨਾਂ ਨੇ CNBC ਨੂੰ ਇੱਕ ਇੰਟਰਵਿਊ ਦੇ ਦੌਰਾਨ ਜੋ ਵਰਲਡ ਇਕਨੋਮਿਕ ਫੋਰਮ ਡੈਵੋਸ ਸਵਿਟਜ਼ਰਲੈਂਡ 'ਚ ਹੋ ਰਹੀ ਆ ਉੱਥੇ ਦੱਸਿਆ ਹੈਗਾ ਆ। ਤੇ ਆਪਾਂ ਇਹ ਸਵੇਰੇ ਵੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸੋ ਬਹੁਤ ਸਾਰੇ ਲੋਕਾਂ ਨੂੰ ਆਸਾਂ ਸੀਆਂ ਵੀ ਕਾਫੀ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਉਹ 2024 ਦੇ ਵਿੱਚ ਘਟੂਗਾ, ਪਰ ਜਿੱਦਾਂ ਦੀਆਂ ਹੁਣ ਖਬਰਾਂ ਆ ਰਹੀਆਂ ਘਟੂਗਾ ਤਾਂ ਕਹਿੰਦੇ ਸਹੀ, ਪਰ ਉਨਾ ਨਹੀਂ ਹੋ ਸਕਦਾ ਜਿੰਨਾ ਪਹਿਲਾਂ ਲੋਕ ਸੋਚ ਰਹੇ ਸੀ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 7 ਪੈਸੇ ਰਹੇ ਆ, ਇੱਕ $US ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 35 ਪੈਸੇ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।